ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਗੁਜਰਾਤ ਇਲੈਕਸ਼ਨ ਤੋਂ। ਗੁਜਰਾਤ ਇਲੈਕਸ਼ਨ ਦਾ ਪ੍ਰਚਾਰ ਬੰਦ ਹੋ ਗਿਆ ਜੀ। ਜੀ ਬਿਲਕੁਲ, ਇਹ ਪਹਿਲੇ ਫੇਜ਼ ਦਾ ਆਪਾਂ ਕਹਿ ਸਕਦੇ ਹਾਂ ਕਿਉਂਕਿ 2 ਫੇਜ਼ ਦੇ ਵਿੱਚ ਇਲੈਕਸ਼ਨ ਹੋਣਗੇ ਇੱਥੇ, ਹਾਂਜੀ ਕਿਉਂਕਿ ਇੱਥੇ ਕੁਝ ਸੀਟਾਂ ਜ਼ਿਆਦੀਆਂ ਨੇ। ਜੀ ਹਿਮਾਚਲ ਦੇ ਵਿੱਚ ਜਿੱਦਾਂ ਇੱਕ ਫੇਜ਼ ਦੇ ਵਿੱਚ ਨਿਬੜ ਗਿਆ। ਵੈਸੇ ਤੇ ਦੇਖੋ ਪਿਛਲੀ ਵਾਰੀ ਵੀ ਰੌਲਾ ਪਿਆ ਸੀਗਾ, ਐਤਕੀ ਵੀ ਕੁਝ ਸਵਾਲ ਉੱਠੇ ਨੇ ਕਿ ਜਦੋਂ ਅੱਗੇ 5 ਰਾਜਾਂ ਦਾ ਇਲੈਕਸ਼ਨ ਇਕੱਠਾ ਹੋ ਜਾਂਦਾ ਆ ਤੇ ਐਤਕੀ 2 ਰਾਜਾਂ ਦਾ ਇਲੈਕਸ਼ਨ ਇਕੱਠਾ ਕਿਉਂ ਨਹੀਂ ਕੀਤਾ ਜਾਂਦਾ? ਕਿਉਂ? ਕੁਝ ਹਫ਼ਤਿਆਂ ਦਾ ਟਾਈਮ ਇਸ ਜੀ ਕਰਕੇ ਤੇ ਨਹੀਂ ਕਿ ਭਾਈ ਪ੍ਰਚਾਰ ਜਿਹੜਾ ਉਹ ਗੱਡਵਾਂ ਇੱਕ ਥਾਂ ਤੇ ਹੋ ਜਾਵੇ, ਗੱਡਵਾਂ ਫਿਰ ਇੱਕ ਥਾਂ ਤੇ ਹੋ ਜਾਵੇ, ਵੰਡਵਾਂ ਇੱਕ ਥਾਂ ਤੇ ਹੋ ਜਾਵੇ, ਵੰਡਵਾਂ ਇੱਕ ਥਾਂ ਤੇ ਹੋ ਜਾਵੇ। ਕਈ ਫਾਰਮੂਲੇ ਨੇ, 100 ਸਿਆਪੇ ਨੇ ਇੱਥੇ। ਖੈਰ ਚਲੋ ਇਹ ਜਿਹੜਾ 1 ਦਸੰਬਰ ਨੂੰ ਇਲੈਕਸ਼ਨ ਦਾ ਪਹਿਲਾ ਫੇਜ਼ ਜਿਹੜਾ ਉਹ ਡਨ ਹੋਏਗਾ, ਉਹਦੇ ਵਿੱਚ ਜਿਹੜਾ ਇਲੈਕਸ਼ਨ ਦਾ ਪ੍ਰਚਾਰ ਆ ਉਹ ਅੱਜ ਸ਼ਾਮੀ 5 ਵਜੇ ਜਿਹੜਾ ਉਹ ਰੁਕ ਗਿਆ। ਇਹਦੇ ਵਿੱਚ ਪਹਿਲੇ ਫੇਜ਼ ਦੇ ਵਿੱਚ 99 ਸੀਟਾਂ ਤੇ ਇਲੈਕਸ਼ਨ ਹੋਣਾ ਵਾ। ਇਹਦੇ ਲਈ 788 ਕੈਂਡੀਡੇਟ ਜਿਹੜੇ ਮੈਦਾਨ ਦੇ ਵਿੱਚ ਆ। ਇਸ ਦਰਮਿਆਨ ਦੱਸਦੇ ਆ ਮੋਰਬੀ, ਕੱਛ, ਰਾਜਕੋਟ, ਪੂਰਬੰਦਰ, ਜੂਨਾਗੜ੍ਹ ਵਰਗੀਆਂ ਸੀਟਾਂ ਤੇ ਜਿਹੜੀ ਆ ਉਹ VOTING ਹੋਏਗੀ। ਮਤਲਬ ਕਿ ਇਹ ਜਿਹੜੀਆਂ ਵੱਡੀਆਂ ਸੀਟਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਆਪਾਂ ਕਿ ਹਾਈ ਪ੍ਰੋਫਾਈਲ ਸੀਟਾਂ, ਜਿਵੇਂ ਆਪਣੇ ਇੱਥੇ ਪੰਜਾਬ ਦੇ ਵਿੱਚ ਵੀ ਕੁਝ ਹੋ ਜਾਂਦੀਆਂ ਨੇ। ਤਾਂ ਖੈਰ 19 ਜ਼ਿਲ੍ਹਿਆਂ ਦੇ ਵਿੱਚ ਹੋਣ ਵਾਲੀ VOTING ਦੇ ਲਈ 2 ਕਰੋੜ ਤੋਂ ਜ਼ਿਆਦਾ ਵੋਟਰਸ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਤਾਂ ਖੈਰ ਪਹਿਲਾ ਫੇਜ਼ ਹੈ 99 ਸੀਟਾਂ ਦਾ। 14 ਨੂੰ ਨਵੰਬਰ ਨੂੰ ਨਾਮਜ਼ਦਗੀ ਹੋਈ ਸੀਗੀ, ਫਿਰ 1 ਦਸੰਬਰ ਨੂੰ ਹੁਣ VOTING ਹੋ ਜਾਏਗੀ, ਨਤੀਜੇ ਆਉਣੇ ਆ 8 ਨੂੰ। ਤਾਂ ਦੂਸਰਾ ਫੇਜ਼ 93 ਨੂੰ ਸੀਟਾਂ ਵਾਸਤੇ 17 ਨਵੰਬਰ ਨੂੰ ਨਾਮਜ਼ਦਗੀ, 5 ਦਸੰਬਰ ਨੂੰ VOTING ਤੇ 8 ਦਸੰਬਰ ਨੂੰ ਨਤੀਜਾ। ਤਾਂ ਜਿਹੜਾ ਹਿਮਾਚਲ ਵਾਲਾ ਇਲੈਕਸ਼ਨ ਉਹਦਾ ਵੀ ਰਿਜ਼ਲਟ 8 ਦਸੰਬਰ ਨੂੰ ਹੀ ਆਏਗਾ, ਇਕੱਠੇ ਹੀ ਆਏਗਾ। ਤਾਂ ਹੁਣ ਦੇਖਣਾ ਹੋਏਗਾ ਕਿ ਇੱਥੇ ਜਿੱਥੇ ਓਵੈਸੀ ਵੀ ਅੜਿਆ ਹੈ 6 ਸੀਟਾਂ ਉਹ ਵੀ ਲੜ ਰਿਹਾ ਹੈ। ਜੇ ਆਪਾਂ ਦੇਖੀਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਉਹ ਤੇ ਲਿਖ ਕੇ ਦੇਣ ਡਏ ਨੇ ਜੀ, ਪਿੰਨ ਵੀ ਆਪਦਾ, ਕਾਗਜ਼ ਵੀ ਆਪਦਾ, ਗਰੰਟੀ ਵੀ ਆਪਦੀ ਕਿ ਅਸੀਂ ਨਹੀਂ ਜੇ ਹਾਰਨਾ, ਇੱਥੇ ਅਸੀਂ ਸਰਕਾਰ ਬਣਾ ਕੇ ਹਟਣਾ ਹੈ। ਉਧਰੋਂ ਮਾਨ ਸਾਹਿਬ ਜਿਹੜੇ ਉੱਥੇ ਮਹਿਮਾਨ ਸਾਹਿਬ ਬਣੇ ਹੋਏ ਨੇ ਗੁਜਰਾਤ ਦੇ ਵਿੱਚ, ਪੰਜਾਬ ਵਾਲੇ ਉਹਨਾਂ ਨੂੰ ਆਵਾਜ਼ਾਂ ਮਾਰਦੇ ਆ ਕਿ ਮੁੜਿਆ, ਪਰਦੇਸੀ ਆਵੇ ਮੁੜਿਆ। ਤਾਂ ਗੱਲ ਇਹ ਆ ਕਿ ਹੁਣ ਉਹ ਮੁੜਿਆ ਇਹ ਹੁਣ ਅੱਜ, ਕਿਉਂਕਿ ਉੱਥੇ ਤਾਂ ਹੁਣ ਰਹਿਣ ਲਈ ਵੈਸੇ ਤਾਂ ਇਹਨਾਂ ਦਾ ਜੀ ਲੱਗਾ ਪਿਆ, ਹੁਣ ਉੱਥੇ ਰਹਿਣ ਲਈ ਕੋਈ ਹੋਰ ਹੱਜ ਨਹੀਂ ਹੋਣਾ, ਉੱਥੇ ਕੋਈ ਚਾਰਾ ਨਹੀਂ ਹੋਣਾ, ਇਸ ਕਰਕੇ ਵਾਪਸ ਹੀ ਆਉਣਗੇ। ਤਾਂ ਖੈਰ ਆਮ ਆਦਮੀ ਪਾਰਟੀ ਵਾਲੇ ਵੀ ਪੂਰੀ ਠੋਕ ਵੀ ਉੱਥੇ ਹਾਜ਼ਰੀ ਦਰਜ ਕਰਵਾ ਰਹੇ, ਐਸੀ ਗੱਲ ਨਹੀਂ ਹੈਗੀ। ਹੁਣ ਸੀਟਾਂ ਇਹ ਕਹਿੰਦੇ ਆ ਕਿ ਬਈ ਅਸੀਂ ਤੇ ਇੰਨੀਆਂ ਲੈ ਜਾਣੀਆਂ ਕਿ ਸਿੱਧੀ ਸਰਕਾਰ ਹੀ ਸਾਡੀ ਬਣੇਗੀ, ਪਰ ਉੱਥੋਂ ਦੇ ਹਾਲਾਤ ਕੁਝ ਹੋਰ ਨੇ। ਵੈਸੇ ਦੇਖੋ ਮੈਂ ਵਾਰ-ਵਾਰ ਕਹਿ ਰਿਹਾ, ਯੂਪੀ ਬਾਰੇ ਵੀ ਕਹਿ ਰਹੇ ਸੀਗੇ, ਇੱਥੇ ਵੀ ਕਹਿ ਰਹੇ ਆ। ਹਾਲਾਂਕਿ ਪੰਜਾਬ ਦਾ ਉਸ ਵੇਲੇ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇੰਨਾ ਵੱਡਾ ਤੂਫਾਨ ਆ ਜਾਣਾ, ਪਰ ਇੱਥੇ ਲੱਗਦਾ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਇਹ ਆਈ ਪਈ ਆ, ਆਪਣੀ ਆਈ ਤੇ ਆਈ ਪਈ ਆ, ਫਸੀ ਤੇ ਜ਼ਰੂਰ ਆ, ਪਰ ਉਹ ਹਰ ਹਾਲ ਚੋਣ ਲੜਨਾ ਚਾਹੁੰਦੀ ਹੈ, ਚੋਣ ਜਿੱਤਣਾ ਚਾਹੁੰਦੀ ਹੈ, ਹਰ ਹਾਲ ਦੇ ਵਿੱਚ ਬੁਲੰਦ ਰਹਿਣਾ ਚਾਹੁੰਦੀ ਹੈ। ਮਤਲਬ ਕਿ ਫਾਈਟ ਦੇਣਾ ਚਾਹੁੰਦੀ ਹੈ, ਵਿਨ ਕਰਨਾ ਚਾਹੁੰਦੀ ਹੈ ਤੇ ਪੂਰੇ ਭਾਰਤ ਦੇ ਵਿੱਚ ਮੈਸੇਜ ਦੇਣਾ ਚਾਹੁੰਦੀ ਹੈ ਕਿ ਦੇਖ ਲਓ ਕਿ ਸਾਡਾ ਰਾਜ ਜਿੱਥੇ 30 ਸਾਲ ਵੀ ਚੱਲ ਜਾਵੇ, ਸਾਡੇ ਉੱਥੇ ਐਂਟੀ ਇਨਕਮਬੈਂਸੀ ਨਹੀਂ ਹੁੰਦੀ। ਤਾਂ ਇਹ ਹੁਣ ਜਿਹੜੀ ਗੱਲ ਵੇਖਣ ਵਾਲੀ ਹੈ ਉਹਦੇ ਵਿੱਚ ਇਹ ਹੈ ਕਿ ਕਾਂਗਰਸ ਵੀ ਇਸ ਚੀਜ਼ ਨੂੰ ਸਮਝ ਚੁੱਕੀ ਹੈ ਕਿ ਕੁਝ ਸੀਟਾਂ ਤੇ ਸਾਡਾ ਇੱਥੇ ਪੈਰ ਨਹੀਂ ਲੱਗਣਾ, ਤਾਂ ਉਹ ਉੱਥੋਂ ਹਟ ਕੇ ਉਹਨਾਂ ਇਲਾਕਿਆਂ 'ਚ ਵਾਰ ਕਰ ਰਹੇ ਨੇ ਕਿ ਜਿਵੇਂ ਆਦਿਵਾਸੀਆਂ ਦੇ ਇਲਾਕੇ ਨੇ, ਦਿਹਾਤ ਦੇ ਇਲਾਕੇ ਨੇ, ਜਿੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਨੇ, ਐਸੀ ਭਾਈਚਾਰੇ ਦਾ ਜਿੱਥੇ ਕਹਿ ਲਓ ਕਿ ਆਪਣਾ ਉੱਥੇ ਰੋਣਾ ਕਈਆਂ ਚੀਜ਼ਾਂ ਨੂੰ ਲੈ ਕੇ, ਉਹਨਾਂ ਦੇ ਦੁੱਖ ਜਿਹੜੇ ਸੁਣੇ ਨਹੀਂ ਜਾਂਦੇ। ਤਾਂ ਇਸ ਹਿਸਾਬ ਨਾਲ ਕਾਂਗਰਸ ਦੀ ਵੀ ਰਣਨੀਤੀ ਹੈ। ਹਾਲਾਂਕਿ ਖੜਗੇ ਉੱਥੇ ਬੋਲੇ ਨੇ, ਉਹ ਰਾਵਣ ਨਾਲ ਥੋੜੀ ਜਿਹੀ ਤੁਲਨਾ ਕੀਤੀ ਹੈ ਨਰਿੰਦਰ ਮੋਦੀ ਦੀ, ਉਸ ਮੁੱਦੇ ਤੇ ਵੀ ਉਹਨਾਂ ਨੇ ਐਨ ਮੌਕੇ ਤੇ ਭੁਨਾਇਆ ਇਸ ਨੂੰ ਕਿ ਇਹ ਅਪਮਾਨ ਹੈ ਗੁਜਰਾਤੀਆਂ ਦਾ। ਤਾਂ ਗੱਲ ਇਹ ਆ ਕਿ ਸਾਰਾ ਜੇ ਤੁਸੀਂ ਸਿਨੈਰੀਓ ਦੇਖੋਗੇ ਇਸ ਵੇਲੇ ਗੁਜਰਾਤ ਦਾ, ਤਾਂ ਲੱਗਦਾ ਤੇ ਇਹੋ ਆ ਕਿ ਫਾਈਟ ਇਹਨਾਂ ਦੋਨਾਂ 'ਚ ਰਹਿਣ ਦੀ ਸੰਭਾਵਨਾ ਹੈ। ਕਾਂਗਰਸ 2 ਰੱਤੀਆਂ ਜਾਂ 5 ਰੱਤੀਆਂ, 4 ਰੱਤੀਆਂ ਅੱਗੇ ਨਹੀਂ ਹੈ ਭਾਜਪਾ ਤੋਂ, ਇਹ ਸੱਚ ਹੈ, ਹਕੀਕਤ ਹੈ। ਹੁਣ ਉਹ ਪਿੱਛਾ ਕਿੰਨਾ ਕੁ ਕਰਕੇ ਪਿੱਛੇ ਕਿੰਨਾ ਕੁ ਰਹਿੰਦੀ ਹੈ, ਇਹ ਇੱਕ ਵੇਖਣ ਵਾਲਾ ਸਵਾਲ ਹੋਏਗਾ। ਕਿਉਂਕਿ ਪਿਛਲਾ ਜਿਹੜਾ ਇਹਨਾਂ ਦਾ ਪਰਫਾਰਮੈਂਸ ਸੀਗਾ ਉਹ ਬੜਾ ਆਲਾਤਰੀਨ ਸੀਗਾ। ਕੀ ਉਸ ਨੂੰ ਰਿਪੀਟ ਕਰ ਸਕਣਗੇ, ਉਸ ਨੂੰ ਕੱਟ ਕੇ ਅੱਗੇ ਜਾ ਸਕਣਗੇ, ਜਾਂ ਫਿਰ ਇਹਨਾਂ ਦਾ ਰਸਤਾ ਆਮ ਆਦਮੀ ਪਾਰਟੀ ਕੱਟੇਗੀ? ਕਿਉਂਕਿ ਉੱਥੇ ਵੋਟ ਕਟਵਾ ਦੀ ਭੂਮਿਕਾ 'ਚ ਦੋਵੇਂ ਹੈਗੇ ਆ, ਕੇਜਰੀਵਾਲ ਵੀ ਆ, ਓਵੈਸੀ ਵੀ ਹੈ। ਵੈਸੇ ਮਿੰਟੂ ਜੀ ਵੇਖਣ ਵਾਲੀ ਗੱਲ ਇਹ ਹੈ ਵੀ ਪਹਿਲਾਂ ਅਮਿਤ ਸ਼ਾਹ ਜਦੋਂ ਗੁਜਰਾਤ ਦਾ ਇਲੈਕਸ਼ਨ ਹੋਇਆ ਸੀ ਉਦੋਂ ਕਹਿੰਦੇ ਸੀ ਇੰਨੀਆਂ ਸੀਟਾਂ ਜਿੱਤਾਂਗੇ, ਪਰ ਰਹਿ ਗਏ ਸੀ 99 ਸ਼ਾਇਦ 100 ਤੇ। ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਦਾਅਵਾ ਕਰਦੇ ਸੀ ਵੀ ਇੰਨੀਆਂ ਸੀਟਾਂ ਜਿੱਤਾਂਗੇ, ਸ਼ਾਇਦ 100 ਤੋਂ 200 ਦੇ ਕਰੀਬ ਕਹਿੰਦੇ ਸੀਗੇ,
ਪਰ ਉੱਥੇ ਵੀ ਇਹਨਾਂ ਨੂੰ ਤੁਹਾਨੂੰ ਪਤਾ ਹੀ ਕੀ ਹਾਲ ਹੋਇਆ। ਐਂਡ ਕੀ ਇਹ ਗਿਣਤੀ ਨਹੀਂ ਜੀ ਦੱਸ ਰਹੇ, ਗਿਣਤੀ ਦੱਸਣ ਤੋਂ ਥੋੜਾ ਨਹੀਂ ਜਿਹਾ। ਦੇਖੋ ਕੀ ਹੁੰਦਾ ਹੈ ਕਿ ਕਦੇ ਵੀ ਕੋਈ ਪਾਰਟੀ ਪਹਿਲਾਂ ਹੀ ਹਾਰ ਨਹੀਂ ਮੰਨਦੀ ਹੁੰਦੀ, ਜੀ ਜੀ ਕਿਉਂਕਿ ਨਹੀਂ ਤਾਂ ਫਿਰ ਕਾਡਰ ਜਿਹੜਾ ਹੈ ਉਹ ਬਿਲਕੁਲ ਸਰੈਂਡਰ ਕਰ ਜਾਏਗਾ। ਜੀ ਸੋ ਇਸ ਕਰਕੇ ਹਰੇਕ ਪਾਰਟੀ ਜਿਹੜੀ ਹੈ ਮਤਲਬ ਕਿ ਐਨ ਇਲੈਕਸ਼ਨ ਤੱਕ ਵੀ ਉਹਨਾਂ ਨੂੰ ਪਤਾ ਹੁੰਦਾ, ਹਾਲਾਂਕਿ ਜੀ ਜੀ ਐਨ ਮੌਕੇ ਤੱਕ ਉਹ ਇਹ ਨਹੀਂ ਕਹਿੰਦੀ ਕਿ ਅਸੀਂ ਹਾਰ ਰਹੇ ਹਾਂ। ਸਹੀ ਤੋ ਇਹ ਸਟ੍ਰੈਟਜੀ ਹੁੰਦੀ ਆ। ਪਰ ਗੱਲ ਇਹ ਹੈ ਕਿ ਇੱਥੇ ਹੁਣ ਐਸਾ ਮਤਲਬ ਕਿ ਫਸਵਾ ਮੁਕਾਬਲਾ ਹੈ ਜੀ ਕਿ ਜਿਹਦੇ ਚ ਗਿਣਤੀ ਕੋਈ ਵੀ ਨਹੀਂ ਦੱਸ ਪਾਏਗਾ ਤੁਹਾਨੂੰ ਸੀਟਾਂ, ਜੀ ਬਿਲਕੁਲ ਕੋਈ ਵੀ ਨਹੀਂ ਦੱਸ ਪਾਏਗਾ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜੇ ਉਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਕਾਂਗਰਸ ਜੇ ਚੁੱਪ ਚਪੀਤੇ ਉਹੋ ਜਿਹਾ ਪ੍ਰਦਰਸ਼ਨ ਕਰ ਜਾਂਦੀ ਹੈ ਜੀ ਤਾਂ ਫਿਰ ਇਹਨਾਂ ਵਾਸਤੇ ਬੜੀ ਨਮੋਸ਼ੀਜਨਕ ਸਥਿਤੀ ਹੋ ਜਾਏਗੀ, ਕਿਉਂਕਿ ਐਤਕੀ ਜੇ ਮੰਨ ਲਓ ਕਾਂਗਰਸ ਉੱਥੋਂ ਤੱਕ ਜਾਂਦੀ ਤਾਂ ਇਹਦਾ ਮਤਲਬ ਕਿ ਭਾਜਪਾ ਦੀ ਵੋਟ ਬਹੁਤ ਜ਼ਿਆਦਾ ਕੱਟੀ ਜਾਏਗੀ। ਜੀ ਸਮਝਦੇ ਹੋ ਨਾ? ਫਿਰ ਜੀ ਕਾਂਗਰਸ ਤਾਂ ਆਪਣਾ ਜਿਹੜਾ ਵੋਟ ਬੈਂਕ ਹੈ ਉਹਨੂੰ ਨਾਲ ਜੋੜ ਕੇ ਰੱਖਣ ਚ ਕਾਮਯਾਬ ਰਹਿ ਗਈ, ਉਹਦੀ ਤਾਂ ਵੱਡੀ ਸਫਲਤਾ ਹੈ। ਤਾਂ ਫਿਰ ਡਿੱਗਿਆ ਕੌਣ? ਜੀ ਓਵੈਸੀ ਕਿਹਨੂੰ ਕੈਂਚੀ ਮਾਰੇਗਾ? ਕੇਜਰੀਵਾਲ ਕਿਹਨੂੰ ਕੈਂਚੀ ਮਾਰੇਗਾ? ਜੀ ਤਾਂ ਫਿਰ ਇਹਦਾ ਮਤਲਬ ਕਿ ਭਾਜਪਾ ਤਾਂ ਗਈ ਫਿਰ ਉੱਥੋਂ ਗੁਜਰਾਤ ਚ, ਤੁਹਾਡੇ ਮੁਤਾਬਕ ਜੇ ਆਪਾਂ ਦੇਖੀਏ ਕਿ ਬਈ ਕੁਝ ਇਸ ਤਰ੍ਹਾਂ ਦੀ ਸਥਿਤੀ ਜੇ ਬਣਦੀ ਹੈ ਤਾਂ ਖੈਰ ਦੇਖਦੇ ਆ ਨਤੀਜਾ ਉੱਥੇ ਇਹੋ ਜਿਹਾ ਹੀ ਆਏਗਾ, ਫਸਵਾਂ ਜਿਹਾ ਨਤੀਜਾ ਆਏਗਾ। ਹਾਂ ਮੈਂ ਉਹ ਨਤੀਜਾ ਇਸ ਕਰਕੇ ਵਾਰ-ਵਾਰ ਕਹਿ ਰਿਹਾ ਕਿ ਉਹ ਕਾਂਗਰਸ ਤੇ ਡਿਪੈਂਡ ਕਰਦਾ ਹੈ। ਜੇ ਕਾਂਗਰਸ ਆਪਣਾ ਪ੍ਰਦਰਸ਼ਨ ਪਿਛਲਾ ਵੀ ਨਹੀਂ ਦੁਹਰਾ ਪਾਉਂਦੀ ਤਾਂ ਫਿਰ ਭਾਜਪਾ ਲਈ ਬਹੁਤ ਰਸਤਾ ਸੌਖਾ ਹੈ। ਹਾਂ ਉਹਦੇ ਚ ਆਮ ਆਦਮੀ ਪਾਰਟੀ ਨੂੰ ਵੀ ਖੂਬ ਸਫਲਤਾ ਮਿਲੇਗੀ।